अस्सलाम वालेकुम नाजरीन, मैं हाँ ਤੁਹਾਡੀ ਮੇਜ਼ਬਾਨ ਸ਼ਿਮਰ ਅਪਰੀ ਤੇ ਨਾਜ਼ਰੀਨ ਸਾਡੇ ਨਾਲ ਅੱਜ ਦੇ ਸਾਡੇ ਮਹਿਮਾਨ ਪਾਕਿਸਤਾਨ ਦੇ ਨਹੀਂ ਬਲਕਿ ਪੂਰੀ ਦੁਨੀਆ ਤੇ ਇੱਕ ਬ੍ਰਾਂਡ ਦੇ ਤੌਰ ਤੇ ਜਾਣੇ ਵਾਲੇ ਸਾਡੇ ਨਾਲ ਆਰਟਿਸਟ ਫਨਕਾਰ ਅਦਾਕਾਰਾ ਮੀਰਾ ਜੀ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇੱਕ ਬਹੁਤ ਸਾਰੇ ਜਿਹੜੇ ਸ਼ੱਕੋ ਸ਼ੁਬਾਹਤ ਨੇ ਉਹ ਵੀ ਦੂਰ ਹੋ ਜਾਣਗੇ ਕਿ ਮੀਰਾ ਜੀ ਦੀ ਜੀ ਪਰਸਨੈਲਿਟੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਫੇਮ ਹਰ ਕੋਈ ਬੰਦਾ ਨਕਲ ਕਰਨ ਦੀ ਕੋਸ਼ਿਸ਼ ਕਰਦਾ, ਹਰ ਕੋਈ ਬੰਦਾ ਇਹਨਾਂ ਨੂੰ ਕਾਪੀ ਕਰਕੇ ਨਾ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਕਰਦਾ। ਇੱਕ ਬਹੁਤ ਅੱਛੀ ਚੀਜ਼ ਹੈ ਕਿ ਹਰ ਇੱਕ ਇਨਸਾਨ ਨੂੰ ਇਹ ਲੱਗਦਾ, ਮੋਸਟਲੀ ਲੋਕਾਂ ਨੂੰ ਲੱਗਦਾ ਕਿ ਅਸੀਂ ਮੀਰਾ ਜੀ ਦਾ ਨਾਮ ਲੈ ਕੇ ਤੇ ਆਪਣੇ ਆਪ ਨੂੰ ਫੇਮ ਕਰ ਸਕਾਂਗੇ। ਲੇਕਿਨ ਮੀਰਾ ਜੀ ਤੇ ਇੱਕ ਹੀ ਨੇ, ਕਿਉਂਕਿ ਦੂਸਰੀ ਮੀਰਾ ਜੀ ਤੇ ਹੋ ਨਹੀਂ ਸਕਦੇ। ਮਾਜ਼ੀ ਦੇ ਵਿੱਚ ਵੀ ਬਹੁਤ ਸਾਰੀ ਅਦਾਕਾਰਾਂ ਹੈ, ਪਰ ਜਿੰਨਾ ਮੀਰਾ ਜੀ ਨੇ ਆਪਣਾ ਨਾਮ ਕਮਾਇਆ ਮੈਂ ਨਹੀਂ ਸਮਝਦੀ ਤੇ ਕਿਸੇ ਅਦਾਕਾਰਾ ਨੂੰ ਇੰਨਾ ਮੁਕਾਮ मिला है। अस्सलाम वालेकुम। अस्सलाम वालेकुम। वालेकुम अस्सलाम। मैम कैसी हैं आप? बिल्कुल अल्हम्दुलिल्लाह। मैम आप हमेशा की तरह आज भी बहुत खूबसूरत लग रही है। मैनू मजाक पसंद नहीं। बहुत बहुत शुक्रिया। मैम ਤੁਹਾਡਾ ਜਿਹੜਾ ਨਾਮ ਮੀਰਾ ਜੀ ਹੈ ਇਹ ਬਚਪਨ ਤੋਂ ਨਾਂ ਸੀ ਜਾਂ ਇਹ ਫਿਲਮ ਇੰਡਸਟਰੀ 'ਚ ਆ ਕੇ ਤੁਹਾਡਾ ਨਾਂ ਦਿੱਤਾ ਗਿਆ? मेरा असल नाम इर्तज़ा सैयदा इर्तज़ा रुबाब, फिल्मी नाम है मीरा। ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਨਾਮ ਹੈ ਤੁਹਾਡਾ। ਜਿਹੜਾ ਆਪਣਾ ਪਦਾਇਸ਼ੀ ਨਾਮ ਹੈ ਉਹ ਵੀ ਬਹੁਤ ਜ਼ਿਆਦਾ ਖੂਬਸੂਰਤ ਹੈ ਮੀਰਾ ਜੀ ਦੀ ਤਰ੍ਹਾਂ जी। ਤੇ ਮੈਮ ਜਿਹੜਾ ਬੁਨਿਆਦੀ ਸ਼ਹਿਰ ਹੈ ਜਾਏ ਪਦਾਇਸ਼ ਬੁਨਿਆਦੀ ਸ਼ਹਿਰ ਕਿਹੜਾ ਤੁਹਾਡਾ, ਕਿੱਥੋਂ ਤਲਕ ਰੱਖਦੇ ਹੋ? जी बुनियादी शहर मैनू मजाक पसंद नहीं। बुनियादी शहर जिहड़ा है वो लाहौर। ਲਾਹੌਰ ਨਾਲ ਤਲਕ ਤੁਹਾਡਾ जी। ਤੇ ਮੈਮ ਸ਼ੋਬਿਜ਼ ਇੰਡਸਟਰੀ ਤੁਹਾਡੀ ਪਰਸਨੈਲਿਟੀ ਤੇ ਸਿਆਸਤ ਵੀ ਬਹੁਤ ਜ਼ਿਆਦਾ ਸੂਟ ਕਰਦੀ ਹੈ। ਪੋਲਿਟਿਕਸ ਦੀ ਅਗਰ ਗੱਲ ਕੀਤੀ ਜਾਏ मैनू मजाक पसंद नहीं। ਤੇ ਤੁਸੀਂ ਸ਼ੋਬਿਜ਼ ਨੂੰ ਹੀ ਜੁਆਇਨ ਕੀਤਾ, ਇਹ ਫੈਮਿਲੀ ਤੋਂ ਤੁਸੀਂ ਆਏ ਹੋ ਜਾਂ ਆਪਣੀ ਫੈਮਿਲੀ ਚ ਤੁਸੀਂ ਹੋ ਜਿਨ੍ਹਾਂ ਪਹਿਲਾਂ ਇਸ ਇੰਡਸਟਰੀ ਦੇ ਵਿੱਚ ਕਦਮ ਰੱਖਿਆ? नहीं फैमिली साडी फैमिली च मेरे सगे मामू जरनल सी, जनरल इस्लाम नकवी। ਅੱਛਾ ਅੱਛਾ। फैमिली पॉलिटिक्स च बड़ा अहम रोल रहा फैमिली दा। फैमिली दे बड़े लोग रिश्तेदार, फिर फैमिली विच कुछ इंडस्ट्री विच भी ताल्लुक है फैमिली दे कुछ लोगों का। ਤੇ ਮੈਮ ਮਾਜ਼ੀ ਦੇ ਵਿੱਚ ਵੀ ਸਾਡੇ ਬਹੁਤ ਜ਼ਿਆਦਾ ਨਾਮਵਰ ਤੇ ਬਹੁਤ ਜ਼ਿਆਦਾ ਵੱਡੀਆਂ ਸ਼ਖਸੀਅਤ ਜਿਹੜੇ ਅਦਾਕਾਰਾਂ ਨੇ ਗੁਜ਼ਰੀਆਂ ਨੇ, ਲੇਕਿਨ ਜੋ ਮੀਰਾ ਜੀ ਨੇ ਉਹ ਮੀਰਾ ਜੀ ਉੱਥੋਂ ਤੱਕ ਕੋਈ ਨਹੀਂ ਪਹੁੰਚ ਸਕਿਆ। ਮੈਨੂੰ ਮਜ਼ਾਕ ਪਸੰਦ नहीं। मैं अपने काम नाल बहुत सिंसीयर हाँ। आई एम परफेक्शनिस्ट। मुझे काम का बेहद शौक़ है, मेहनत, और मेरा दिल चाहता है कि बहुत हम अच्छी अच्छी फिल्में बना सकें, हमारा थिएटर बहुत अच्छा हो जाए, और काम बेहतरीन काम होना चाहिए। ਬਿਲਕੁਲ ਐਂ ਜੀ, ਕਿਉਂਕਿ ਇਹ ਰੋਲ ਮਾਡਲ ਹੈ, ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਮਾਸ਼ਰ ਨੂੰ ਵਹਾਣੀਆਂ ਹੁੰਦੀਆਂ ਨੇ ਤੇ ਬਹੁਤ ਅੱਛਾ ਹੋਇਆ। ਤੇ ਲੇਕਿਨ ਸਾਡੇ ਇਹ ਥੀਏਟਰ ਹੈ ਇਹ ਤੇ ਇਹਦੇ ਤੇ ਕਿਸੇ ਕਿਸਮ ਦਾ ਕੋਈ ਇੰਨੇ ਕ੍ਰਾਈਸਿਸ ਨਹੀਂ ਆਇਆ ਹੈ, ਲੇਕਿਨ ਫਿਲਮ ਇੰਡਸਟਰੀ ਕ੍ਰਾਈਸਿਸ 'ਚ ਚਲੇ ਗਈ ਹੈ। ਇਹਦੀ ਕੀ ਮੇਨ ਵਜ੍ਹਾ ਹੋ ਸਕਦੀ ਹੈ? मेरे फिल्म इंडस्ट्री क्राइसिस ਇਹ ਤੁਸੀਂ ਸਹੀ ਕਹਿ ਰਹੇ ਹੋ ਕਿ ਨਵੀਆਂ ਫਿਲਮਾਂ ਘੱਟ ਸ਼ੁਰੂ ਹੋ ਰਹੀਆਂ ਨੇ। ਪਹਿਲੇ ਬਹੁਤ ਵੱਡੀ ਤਾਦਾਦ 'ਚ ਫਿਲਮਾਂ ਬਣਦੀਆਂ ਸਨ, ਬੜੀ ਤਾਦਾਦ में फिल्में बनती थी, लेकिन ਹੁਣ ਜਿਹੜੀਆਂ ਫਿਲਮਾਂ ਨੇ ਉਹ ਘੱਟ ਬਣ ਰਹੀਆਂ ਨੇ। ਬਿਲਕੁਲ ਇੰਜ ਜਿਸ ਤਰ੍ਹਾਂ ਵੱਡੀ ਈਦ ਗੁਜ਼ਰੀ ਹੈ ਤੇ ਵੱਡੀ ਤੇ ਕਿਸੇ ਵੀ ਪੂਰੇ ਪਾਕਿਸਤਾਨ 'ਚ ਫਿਲਮਾਂ ਇੰਜ ਹੁੰਦਾ ਕਿ ਸੈਲਮੇ ਭਰੇ ਹੁੰਦੇ ਸਨ, ਪਰ ਇਸ ਦਾ ਫੈਸਲਾ ਨਹੀਂ ਹੋਇਆ ਥੀਏਟਰ ਦੇ ਵੱਲ ਲੋਕਾਂ ਰੁਕ ਕੀਤਾ, ਫਿਲਮ ਵੱਲ ਨਹੀਂ ਕੀਤਾ। ਇਹ ਬੜਾ ਅਫਸੋਸ ਹੈ इंडस्ट्री ते जो आज हालात ने। बहुत ही अफसोसनाक खबर है। एक सदमे की गल है कि फिल्मां नहीं शुरू हो रही, काम नहीं काम लोग देखना चाहते हैं फिल्मां, लोग अच्छियां फिल्मां अज भी देखना चाहते हैं। बिल्कुल इंज गल है, लेकिन ये बड़े अफसोस की गल है कि फिल्मां नहीं शुरू हो रही। तो मैं चाहनी हाँ कि जोड़े हमारे जो साढ़े प्राइवेट सेक्टर दे पुराने जो लोग हैं, जो अच्छे लोग आए, फाइनेंसर्स आए, वो आए और फिल्मों में इन्वेस्ट करें। हाँ अच्छी इन्वेस्ट होएगी तो अच्छी कहानियां होंगियां ते दोबारा तो जी फिल्म इंडस्ट्री लॉस ते जा रही है वो अगे आ सकेगी। हाँ बिल्कुल, फिल्म इंडस्ट्री च पैसे की प्रॉब्लम है। गवर्नमेंट मैं फिल्म बनाना चाहती सी, मेरी एक फिल्म बंद पई हुई है और फिल्म का नाम है लॉन्ग डिस्टेंस। मेरी $1 लाख तो ज़्यादा मेरी इन्वेस्टमेंट हुई है। तो
ਅੱਗੇ ਪੈਸੇ ਨਹੀਂ ਹੈ ਫਿਲਮ ਬਣਾਉਣ ਵਾਸਤੇ। ਗਵਰਨਮੈਂਟ ਨੂੰ ਵੀ ਲੈਟਰ ਲਿਖਿਆ ਸੀ ਕਿ ਤੁਸੀਂ ਥੋੜ੍ਹੀ ਜਿਹੀ ਇਮਦਾਦ ਕਰੋ, ਪੈਸੇ ਦਿਓ ਤਾਂ ਕਿ ਅਸੀਂ ਫਿਲਮ ਮੁਕੰਮਲ ਬਿਲਕੁਲ ਕਰ ਇੰਝ ਹੀ ਗੱਲ ਸਕੀਏ। ਹੈ। ਤੇ ਇਹ 2 ਫਿਲਮਾਂ ਨੇ ਜਿਹੜੀਆਂ ਮੈਂ ਮੁਕੰਮਲ ਕਰਨਾ ਚਾਹੁੰਦੀ ਹਾਂ, ਤੇ ਮੈਂ ਇਹ ਵੀ ਕਿ ਕੋਈ ਅੱਗੇ ਆਵੇ ਤੇ ਉਹ ਫਿਲਮਾਂ ਮੁਕੰਮਲ ਹੋਣ, ਤੇ ਪੈਸਿਆਂ ਦੀ ਜ਼ਰੂਰਤ ਹੈ। ਬਿਲਕੁਲ ਇੰਝ ਹੀ, ਕਿਉਂਕਿ ਅੱਛੀ ਇਨਵੈਸਟਮੈਂਟ ਕਰਾਂਗੇ ਤੇ ਸਾਨੂੰ ਅੱਛੀ ਫਿਲਮ ਮਿਲ ਸਕੇਗੀ। ਅਸੀਂ ਇਹ ਤੇ ਨਹੀਂ ਕਰ ਸਕਦੇ ਕਿ ਥੋੜਾ ਹਰਾ ਪੈਸਾ ਲਏ ਤੇ ਅੱਛੀ ਚੀਜ਼ ਦੀ ਉਮੀਦ ਰੱਖੀਏ ਫਿਰ। ਬਿਲਕੁਲ ਸਹੀ ਕਹਿ ਰਹੇ ਹੋ। ਤੇ ਮੇਰਾ ਜੀ, ਤੁਸੀਂ ਇੰਨਾ ਮਿੱਠਾ ਬੋਲਦੇ ਹੋ, ਇੰਨਾ ਪਿਆਰਾ ਬੋਲਦੇ ਹੋ, ਤੇ ਇੰਨੀ ਵੱਡੀ ਸ਼ਖਸੀਅਤ ਹੋਣ ਦੇ ਬਾਵਜੂਦ ਜ਼ਰਾ ਵੀ ਪ੍ਰਾਊਡ ਨਹੀਂ। ਮੈਨੂੰ ਮਜ਼ਾਕ ਪਸੰਦ ਨਹੀਂ ਹੈ। ਬੜੀ ਮਿੱਠੀ ਮਿੱਠੀ ਆਵਾਜ਼ ਨਾਲ ਗੁਫ਼ਤਗੂ ਕਰਦੇ ਹੋ। ਇਹ ਤੁਹਾਡੀ ਫੈਮਿਲੀ ਤੋਂ ਹੀ ਤੁਹਾਨੂੰ ਇਹ ਚੀਜ਼ਾਂ ਮਿਲੀਆਂ ਹੋਣੀਆਂ ਨੇ। ਅੱਲਾਹ ਤਾਲਾ ਰੱਬ ਦੀ ਜ਼ਾਤ ਸਭ ਤੋਂ ਵੱਡੀ ਹੈ। ਕੀ ਗੱਲ, ਬਿਲਕੁਲ ਕੀ ਗੱਲ ਕੀਤੀ। ਅਸੀਂ ਤੇ ਮਿਟ ਜਾਣਾ ਹੈ, ਚਲੇ ਜਾਣਾ ਹੈ ਬਿਲਕੁਲ ਇੰਜੀ ਗੱਲ ਜੇ। ਨਾ। ਇਹ ਦੁਨੀਆ ਇੱਕ ਆਰਜ਼ੀ ਦੁਨੀਆ ਹੈ। ਇੰਜੀ ਗੱਲ ਹੈ। ਅਸੀਂ ਅਗਰ ਯਾਦ ਰਵਾਂਗੇ ਤੇ ਆਪਣੇ ਕੰਮ ਦੇ ਹਵਾਲੇ ਨਾਲ ਯਾਦਾਂ ਛੱਡ ਕੇ ਜਾਵਾਂਗੇ। ਅਗਰ ਅਸੀਂ ਕੋਈ ਅੱਛੇ ਮਕਸਦ ਵਾਸਤੇ ਕੰਮ ਕੀਤਾ ਹੋਏਗਾ, ਉਹ ਮਕਸਦ ਨਾ ਸਾਨੂੰ ਦੁਨੀਆ ਯਾਦ ਰੱਖੇਗੀ। ਅਗਰ ਅਸੀਂ ਅੱਛਾ ਕੰਮ ਕਰਕੇ ਜਾਵਾਂਗੇ ਤੇ ਲੋਕੀ ਕਹਿਣਗੇ ਯਾਰ ਇਹਨੇ ਅੱਛਾ ਕੰਮ ਕਰਕੇ ਗਿਆ। ਬਿਲਕੁਲ ਇੰਜੀ, ਕਿਉਂਕਿ ਅਮਲਾਂ ਨਾਲ ਤੇ ਕੰਮਾਂ ਨਾਲ ਇਨਸਾਨ ਯਾਦ ਰੱਖਿਆ ਜਾਂਦਾ। ਬਾਕੀ ਹਰ ਬੰਦਾ ਦੁਨੀਆ ਤੇ ਜਾਣਾ ਤੇ ਹੈ ਹੀ ਹੈ। ਤੇ ਜਾਣ ਵਾਸਤੇ ਆਏ ਆ। ਬਿਲਕੁਲ ਇੰਜੀ ਤੇ ਗੱਲ। ਫਿਰ ਕਾਦੀ ਆਕੜ ਖਾਦੀ ਤੇ। ਕੀ ਬਾਤ ਹੈ ਵੀਰਾ ਜੀ, ਬਹੁਤ ਅੱਛੀ ਤੇ ਹੋਰ ਮਿੱਠੀ ਗੱਲ ਕਰ ਦਿੱਤੀ ਤੁਸੀਂ। ਵੀਰਾ ਜੀ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੀ ਕਿ ਸ਼ੋਬਿਜ਼ ਇੰਡਸਟਰੀ ਦੇ ਵਿੱਚ ਆਇਆ, ਤੁਹਾਨੂੰ ਕੋਈ ਐਸਾ ਵਾਕਿਆ ਯਾਦ ਹੋਏ ਜਿਹੜਾ ਤੁਹਾਨੂੰ ਲੱਗੇ ਕਿ ਇਹ ਨਹੀਂ ਸੀ ਹੋਣਾ ਚਾਹੀਦਾ, ਜਾਂ ਕੋਈ ਐਸਾ ਯਾਦਗਾਰ ਵਾਕਿਆ ਜਿਹਨੇ ਤੁਹਾਨੂੰ ਮੁਤਮਿਨ ਕੀਤਾ ਹੋਏ ਕਿ ਜ਼ਬਰਦਸਤ ਹੈ, ਮੈਨੂੰ ਇਸ ਫੀਲਡ 'ਚ ਰਹਿਣਾ ਚਾਹੀਦਾ। ਗੱਲ ਸੁਣੋ, ਕੋਈ ਵੀ ਫੀਲਡ ਬੁਰੀ ਨਹੀਂ ਹੁੰਦੀ। ਬਿਲਕੁਲ ਇੰਜੀ ਗੱਲ ਹੈ, 100% ਗੱਲ ਕੀਤੀ। ਕੋਈ ਵੀ ਸ਼ੋਬਾ ਜਾਂ ਕੋਈ ਵੀ ਕੰਮ ਅਗਰ ਤੁਸੀਂ ਦਿਲ ਲਗਾ ਕੇ ਕਰੋ, ਤਕਲੀਫਾਂ ਹਰ ਜਗ੍ਹਾ ਨੇ। ਇੰਜੀ ਗੱਲ ਜੀ। ਹਰ ਸ਼ੋਬੇ 'ਚ ਤਕਲੀਫ ਹੈ। ਸਾਡੇ ਹਾਂ ਪ੍ਰੋਪਰ ਐਜੂਕੇਸ਼ਨ ਨਹੀਂ ਹੈ, ਤਾਲੀਮ ਦਾ ਮਸਲਾ ਇੰਜੀ ਹੈ। ਗੱਲ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੈ। ਹਰ ਸ਼ੋਬਾ ਬੜਾ ਇੰਪੋਰਟੈਂਟ ਸ਼ੋਬਾ ਹੈ। ਬਿਲਕੁਲ ਐਸੀ ਗੱਲ ਹੈ। ਕੋਈ ਐਸਾ ਸ਼ੋਬਾ ਨਹੀਂ ਹੈ, ਤੁਸੀਂ ਕਿਸੇ ਵੀ ਸ਼ੋਬੇ ਨੂੰ ਤੁਸੀਂ ਅਗਰ ਰੱਖਣਾ ਚਾਹੁੰਦੇ ਹੋ ਜਾਂ ਤਾਂ ਤੁਹਾਨੂੰ ਉਹਦੇ ਵਾਸਤੇ ਤੁਹਾਨੂੰ ਤਰਬੀਅਤ ਪੜ੍ਹਨਾ ਪਏਗਾ, ਮੈਨਰਿਜ਼ਮ ਸਿੱਖਣਾ ਪਏਗਾ, ਅਦਬੋ ਅਦਾਬ। ਤੇ ਮੁਸ਼ਕਿਲਾਂ ਤੇ ਹਰ ਰੋਜ਼ ਇਨਸਾਨ ਦੇ ਨਾਲ ਨਾਲ ਹੀ ਨੇ। ਤਕਲੀਫਾਂ ਤੇ ਰੋਜ਼ ਨਵੀਆਂ ਤੋਂ ਨਵੀਆਂ ਹੁੰਦੀਆਂ ਨੇ। ਅੱਛਾ ਦਿਨ ਵੀ ਗੁਜ਼ਰ ਜਾਂਦਾ ਹੈ, ਕਦੀ ਬੁਰਾ ਦਿਨ ਹੋ ਜਾਂਦਾ ਹੈ, ਕਦੀ ਅੱਛੇ ਤਜਰਬੇ ਹੁੰਦੇ ਨੇ, ਕਦੀ ਅੱਛੇ ਤਜਰਬੇ ਨਹੀਂ ਹੁੰਦੇ। ਕभी ਮਾਯੂਸ ਹੁੰਦੇ ਹੋ ਕਦੇ ਅਗਰ ਕੋਈ ਐਸਾ ਹੋ ਜਾਏ ਤੇ ਬਹੁਤ ਜ਼ਿਆਦਾ ਮਾਯੂਸ ਹੁੰਦੇ, ਜਾਂ ਆਪਣੇ ਆਪ ਨੂੰ ਖੁਦ ਸਟੈਂਡ ਕਰਦੇ ਹੋ ਕਿ ਨਹੀਂ ਵੀ ਮਾਯੂਸ ਨਹੀਂ ਹੋਣਾ, ਕੋਈ ਗੱਲ ਨਹੀਂ। ਦੇਖੋ, ਮੈਂ ਸਮਝਾ ਦਿੰਦੀ ਹਾਂ, ਕੋਈ ਚੀਜ਼ ਸਹੀ ਨਹੀਂ ਲੱਗੇ ਜਾਂ ਨਾ ਤਜਰਬਾਕਾਰ ਲੋਕ ਮਿਲ ਜਾਣ ਤੇ ਫਿਰ ਮੈਂ ਸਮਝਾ ਦਿੰਦੀ ਹਾਂ ਕਿ ਇੰਜ ਨਹੀਂ, ਇੰਜ ਕਰ ਲਓ। ਬਹੁਤ ਅੱਛੀ ਗੱਲ ਹੈ। 25 ਸਾਲ ਹੋ ਗਏ ਨੇ ਮੈਨੂੰ ਕੰਮ ਕਰਦੇ ਹੋਏ, ਤੇ ਮੈਂ ਸਮਝਾ ਦਿੰਦੀ ਹਾਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ ਲਓ, ਤੇ ਮਿਹਰਬਾਨੀ ਲੋਕਾਂ ਦੀ ਸੁਣ ਲੈਂਦੇ ਨੇ। ਨਹੀਂ, ਇਹ ਬਹੁਤ ਅੱਛੀ ਗੱਲ ਹੈ, ਕਿਉਂਕਿ ਸਾਨੂੰ ਜ਼ਿੰਦਗੀ 'ਚ ਸਾਰੀ ਜ਼ਿੰਦਗੀ ਸਿੱਖਣ ਵਾਸਤੇ ਸਾਰੀ ਜ਼ਿੰਦਗੀ ਸਿੱਖਣ ਵਾਸਤੇ। ਮੈਂ ਤੇ ਹਰ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣੀ ਆ, ਤੇ ਰੋਜ਼ ਹੀ ਸਿੱਖਣਾ ਚਾਹੀਦਾ ਹੈ ਤੇ ਸਿਖਾਉਣਾ ਚਾਹੀਦਾ ਹੈ। ਬਿਲਕੁਲ ਇੰਜ ਗੱਲ ਹੈ। ਤੇ ਇਸ ਇੰਡਸਟਰੀ ਦੇ ਵਿੱਚ ਜਾਂ ਵੈਸੇ ਇੱਕ ਹੁੰਦਾ ਨਾ ਸਾਡਾ ਰੋਲ ਮਾਡਲ, ਤੁਸੀਂ ਸਮਝਦੇ ਹੋ ਕਿ ਇਸ ਇੰਡਸਟਰੀ ਦੇ ਵਿੱਚ ਤੁਹਾਡਾ ਰੋਲ ਮਾਡਲ ਕੌਣ ਹੈ? ਦੇਖੋ, ਮੇਰਾ ਰੋਲ ਮਾਡਲ ਮੈਨੂੰ ਦਲੀਪ ਕੁਮਾਰ ਸਾਹਿਬ ਬਹੁਤ ਕੀ ਪਸੰਦ। ਬਾਤ ਹੈ। ਮੈਂ ਫੈਨ ਸੀ ਮਾਧੁਰੀ ਦੀਕਸ਼ਿਤ, ਕੀ ਗੱਲ ਹੈ। ਮੈਨੂੰ ਉਹ ਪਸੰਦ ਨੇ। ਮੈਂ ਸ੍ਰੀ ਦੇਵੀ, ਮੈਨੂੰ ਕੰਮ ਦੇ ਹਵਾਲੇ ਨਾਲ ਉਹ ਪਸੰਦ ਨੇ। ਫਿਰ ਜੈਨੀਫਰ ਲੋਪੈਜ਼, ਮੈਨੂੰ ਕੰਮ ਦੇ ਹਵਾਲੇ ਨਾਲ ਉਹ ਪਸੰਦ ਨੇ। ਪਾਕਿਸਤਾਨ 'ਚ ਮੈਨੂੰ ਅਫਸੋਸ ਨਾ ਕਹਿਣਾ ਕਿ ਜੈਸੇ ਰੇਖਾ ਜੀ ਨੇ, ਮੈਨੂੰ ਉਹ ਪਸੰਦ ਨੇ। ਲੇਕਿਨ ਪਾਕਿਸਤਾਨ 'ਚ ਸਾਡੀਆਂ ਜਿਹੜੀਆਂ ਪੁਰਾਣੀਆਂ ਅਦਾਕਾਰਾਂ ਨੇ ਉਹ ਕੰਮ ਨਹੀਂ ਕਰ ਰਹੀਆਂ। ਇੰਜੀ ਗੱਲ ਹੈ, ਬਿਲਕੁਲ ਇੰਜੀ ਹੈ। ਉਹਨਾਂ ਨੇ ਇੰਡਸਟਰੀ ਛੱਡ ਦਿੱਤੀ ਜਾਂ ਇੰਡਸਟਰੀ ਨੇ ਉਹਨਾਂ ਨੂੰ ਛੱਡ ਦਿੱਤਾ। ਨਾ ਉਹਨਾਂ ਨੂੰ ਅਵਾਰਡ 'ਤੇ ਬੁਲਾਇਆ ਜਾਂਦਾ ਹੈ, ਨਾ ਉਹਨਾਂ ਨੂੰ ਕਿਤੇ ਬੁਲਾਇਆ ਜਾਂਦਾ ਹੈ, ਨਾ ਉਹਨਾਂ ਨੂੰ ਇੱਜ਼ਤ ਦਿੱਤੀ ਜਾਂਦੀ ਹੈ, ਨਾ ਹੀ ਉਹਨਾਂ ਦਾ ਕਿਰਦਾਰ ਹਕੂਮਤ ਵਿੱਚ ਕਿਰਦਾਰ ਹੈ, ਨਾ ਹੀ ਇੰਡਸਟਰੀ ਨੂੰ ਬਣਾਉਣ ਵਿੱਚ ਕੋਈ ਕਿਰਦਾਰ ਅਦਾ ਕਰ ਰਹੇ ਨੇ ਪੁਰਾਣੇ ਅਦਾਕਾਰ। ਤੇ
ਇਸ ਗੱਲ ਦਾ ਮੈਨੂੰ ਬੜਾ ਅਫਸੋਸ ਹੈ। ਮੈਨੂੰ ਅਤੀ ਕੌਡੋ ਵੀ ਪਸੰਦ ਨੇ। ਇਹ ਮੈਨੂੰ ਚੰਗੇ ਲੱਗਦੇ ਨੇ ਲੋਕ ਨੇ ਜਿਹੜੇ ਮੁਸਲਸਲ ਜਿਨ੍ਹਾਂ ਨੇ ਇੰਡਸਟਰੀ 'ਚ ਆਪਣਾ ਮੁਕਾਮ ਆਪਣਾ ਬਣਾਉਣ ਵਾਸਤੇ ਮਿਹਨਤ ਕੀਤੀ। ਹਰ ਹਾਲਾਤ ਅੱਛੇ ਬੁਰੇ ਹਾਲਾਤ ਨਾਲ ਮੁਕਾਬਲਾ ਕੀਤਾ। ਮੀਰਾ ਜੀ ਤੁਸੀਂ ਇੰਗਲਿਸ਼ ਬਹੁਤ ਅੱਛੀ ਬੋਲਦੇ ਹੋ। ਤੁਹਾਨੂੰ ਬਚਪਨ ਤੋਂ ਸ਼ੌਕ ਸੀ ਕਿ ਮੈਂ ਅੱਛੀ ਸਪੀਕਰ ਬਣਾ, ਜਾਂ ਬਾਅਦ ਵਿੱਚ ਆ ਕੇ ਤੁਹਾਨੂੰ ਲੱਗਾ ਕਿ ਨਹੀਂ, ਮੈਨੂੰ ਅੱਛੀ ਸਪੀਕਰ ਹੋਣਾ ਚਾਹੀਦਾ ਹੈ? ਸਪੀਕਰ ਦੇਖੋ, ਜਦੋਂ ਮੈਂ 9 ਸਾਲ ਦੀ ਸੀ, ਜਦੋਂ ਮੈਂ ਇੰਡਸਟਰੀ 'ਚ ਆਈ, ਛੋਟੀ ਸੀ, ਚੌਥੀ ਜਾਂ ਪੰਜਵੀਂ ਕਲਾਸ 'ਚ, ਤੇ ਮੈਂ ਪੜ੍ਹ ਨਹੀਂ ਸਕੀ। ਅੱਛਾ। ਤੇ ਮੈਂ ਹੀਰੋਇਨ ਬਣ ਗਈ। ਮੈਂ 10 ਸਾਲ ਦੀ ਉਮਰ 'ਚ ਮੈਂ ਐਜ਼ ਐਨ ਇੱਕ ਮੈਂ ਤੇ ਮੈਨੂੰ ਬੋਲਣਾ ਤੇ ਨਹੀਂ ਆਂਦਾ ਸੀ। ਅੱਛਾ। ਨਾ ਮੈਨੂੰ ਉਰਦੂ ਆਂਦੀ ਸੀ, ਨਾ ਮੈਨੂੰ ਸਹੀ ਤਰ੍ਹਾਂ ਪੰਜਾਬੀ ਆਂਦੀ ਸੀ, ਨਾ ਹੀ ਮੈਨੂੰ ਇੰਗਲਿਸ਼ ਆਂਦੀ ਸੀ, ਨਾ ਹੀ ਮੈਨੂੰ ਹਿੰਦੀ ਆ ਕੋਈ ਜ਼ੁਬਾਨ ਨਹੀਂ ਆਂਦੀ ਸੀ। ਸਿਰਫ 9 ਸਾਲ ਦੀ ਉਮਰ 'ਚ 10 ਸਾਲ ਦੀ ਉਮਰ 'ਚ ਮੈਂ ਪਹਿਲੀ ਫਿਲਮ ਕੀਤੀ ਸੀ ਕਾਂਟਾ। 11 ਸਾਲ ਦੀ ਉਮਰ 'ਚ ਮੈਂ ਚੀਫ ਸਾਹਿਬ ਫਿਲਮ ਕੀਤੀ। ਤੇ ਫਿਰ ਮੈਨੂੰ ਬਾਅਦ 'ਚੋਂ ਜਦੋਂ ਮੈਂ ਇੰਡੀਆ ਗਈ ਨਜ਼ਰ ਫਿਲਮ ਕਰਨ ਵਾਸਤੇ, ਫਿਰ ਮੈਨੂੰ ਮੌਕਾ ਮਿਲਿਆ ਤਾਲੀਮ ਹਾਸਲ ਕਿ ਫਿਰ ਮੈਂ ਅਮਰੀਕਾ ਗਈ ਤਾਲੀਮ ਹਾਸਲ ਕਰਨ ਵਾਸਤੇ। ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਮੈਂ ਆਪਣੀਆਂ ਡਿਗਰੀਆਂ ਮੁਕੰਮਲ ਕੀਤੀਆਂ ਤੇ ਫਿਰ ਮੈਂ ਸਾਰੀਆਂ ਜ਼ੁਬਾਨਾਂ ਸਿੱਖੀਆਂ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ, ਕਿਉਂਕਿ ਅਗਰ ਕਦੀ ਵੀ ਤੁਹਾਨੂੰ ਲੱਗਦਾ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਤਾਂ ਤੁਸੀਂ ਕੰਟੀਨਿਊ ਕਿਤੋਂ ਵੀ ਕਰ ਸਕਦੇ। ਜ਼ਰੂਰੀ ਨਹੀਂ ਕਿ ਤੁਸੀਂ ਕਹਿੰਦੇ ਕਿ ਬਚਪਨ 'ਚ ਇਹ ਕੰਮ ਨਹੀਂ ਕੀਤਾ ਤਾਂ ਹੁਣ ਅਸੀਂ ਕਰ ਨਹੀਂ ਸਕਦੇ। ਜੀ, ਕਿਉਂਕਿ ਜਦੋਂ ਮੈਂ ਫਿਲਮਾਂ 'ਚ ਆਈ ਤੇ ਮੈਨੂੰ ਟਾਈਮ ਹੀ ਨਹੀਂ ਮਿਲਿਆ, ਕੰਮ ਹੀ ਇੰਨਾ ਜ਼ਿਆਦਾ ਸੀ ਤੇ ਮੈਂ ਪੜ੍ਹ ਨਹੀਂ ਸਕੀ। ਫਿਰ ਬਾਅਦ 'ਚੋਂ ਨਜ਼ਰ ਫਿਲਮ ਕਰਨ ਤੋਂ ਬਾਅਦ ਜਦੋਂ ਮੈਂ ਇੰਡੀਆ ਤੋਂ ਵਾਪਸ ਪਾਕਿਸਤਾਨ ਆਈ, ਪਾਕਿਸਤਾਨ ਆ ਕੇ ਫਿਰ ਮੈਂ ਅमेरिका गई, फिर मैं तालीम हासिल की थी। माशाल्लाह ज़बरदस्त। मीरा जी आपको सियासी जमात केड़ी तुसी ज़्यादा पसंद करते हो? देखो मैं सियासत मेरा पसंदीदा मजमून है तो जी है इस वक्त जमात है PTI। ਤੇ ਸਾਨੂੰ ਲੱਗਦਾ ਅਗਰ ਤੁਹਾਨੂੰ ਪੀਟੀਆਈ ਜਮਾਤ ਪਸੰਦ ਹੈ ਤੁਸੀਂ ਇਹਨੂੰ ਜੁਆਇਨ ਵੀ ਜ਼ਰੂਰ ਕਰੋਗੇ। ਲੱਗਦਾ ਹੈ ਤੁਹਾਡੀ ਗੱਲਾਂ ਤੋਂ ਕਰਾਂਗੇ ਇਨਸ਼ਾਅੱਲਾ। ਜਿਸ ਤਰ੍ਹਾਂ ਤੁਹਾਨੂੰ ਆਪਣੀ ਫਿਲਮ ਇੰਡਸਟਰੀ 'ਚ ਕਾਮਯਾਬੀ ਮਿਲੀ ਹੈ, ਉਮੀਦ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਤੁਹਾਨੂੰ ਨਾ ਸਿਆਸਤ ਦੇ ਵਿੱਚ ਵੀ ਕਾਮਯਾਬੀ ਮਿਲੇਗੀ। ਮੈਨੂੰ ਮਜ਼ਾਕ ਪਸੰਦ ਨਹੀਂ ਹੈ। ਹਾਂਜੀ। ਤਾਂ ਮੀਰਾ ਜੀ ਲਾਸਟ ਤੋਂ ਤੁਸੀਂ ਜਿਹੜੇ ਸਾਡੇ ਸੁਣਨ ਵਾਲੇ ਨੇ ਇਹਨਾਂ ਨੂੰ ਕੀ ਪੈਗਾਮ ਦੇਵੋਗੇ? ਤੁਸੀਂ ਇਹਨਾਂ ਵਾਸਤੇ ਕੀ ਮੈਸੇਜ ਦੇਵੋਗੇ? ਅਕਰਮ ਉਦਾਸ ਚੈਨਲ ਦੇ ਦੇਖਣ ਵਾਲਿਆਂ ਨੂੰ ਮੇਰਾ ਬਹੁਤ ਸਲਾਮ। ਮੈਂ ਸਿਰਫ ਇੱਕ ਗੱਲ ਕਹਾਂਗੀ ਕਿ ਮੈਨੂੰ ਮਜ਼ਾਕ ਪਸੰਦ ਨਹੀਂ ਹੈ। ਮਜ਼ਾਕ ਜ਼ਿੰਦਗੀ ਮਜ਼ਾਕ ਵਾਸਤੇ ਨਹੀਂ ਬਣੀ। ਬਿਲਕੁਲ ਐਂ ਜੀ ਗੱਲ ਜੀ। ਸਾਡਾ ਮੁਲਕ ਬਹੁਤ ਪਿੱਛੇ ਰਹਿ ਗਿਆ ਹੈ। ਹਰ ਵਕਤ ਹੱਸਣਾ ਹਸਾਣਾ, ਮਜ਼ਾਕ 'ਚ ਜ਼ਿੰਦਗੀ ਗੁਜ਼ਾਰ ਦੇਣਾ, ਹਰ ਵਕਤ ਮਜ਼ਾਕ ਕਰਦੇ ਰਹਿਣਾ, ਕੰਮ ਵੱਲ ਤਵੱਜੋ ਨਹੀਂ ਦੇਣੀ, ਨਾ ਪੜ੍ਹਨਾ ਨਾ ਪੜ੍ਹਾਉਣਾ। ਮੁਲਕ ਦੇ ਹਾਲਾਤ ਬਹੁਤ ਖਰਾਬ ਨੇ। ਬਿਲਕੁਲ ਐਂ ਜੀ। ਤੇ ਇੰਨੇ ਬੁਰੇ ਹਾਲਾਤਾਂ 'ਚ ਕਿਵੇਂ ਦਿਲ ਕਰਦਾ ਹੈ ਕਿ ਅਸੀਂ ਵਕਤ ਆਪਣਾ ਬਰਬਾਦ ਕਰੀਏ। ਬਿਲਕੁਲ ਐਂ ਜੀ, ਕਿਉਂਕਿ ਜਿਸ ਤਰ੍ਹਾਂ ਕ੍ਰਾਈਸਿਸ ਜਾ ਰਹੇ ਨੇ ਸਾਨੂੰ ਵਕਤ ਬਰਬਾਦ ਕਰਨ ਦਾ ਟਾਈਮ ਨਹੀਂ। ਅਗਰ ਕੁਝ ਕਰ ਸਕਨੇ ਹਾਂ ਤਾਂ ਅਸੀਂ ਕਰੀਏ, ਨਹੀਂ ਤੇ ਨਾ ਆਪਣੇ ਤੋਂ ਹੂਟਿੰਗ ਕਰਾਓ ਨਾ ਕਿਸੇ ਦਾ ਮਜ਼ਾਕ ਉਡਾਓ। ਮਜ਼ਾਕ ਹੂਟਿੰਗ ਤੇ ਜਿਹੜੇ ਹੂਟਿੰਗ ਸੀਰੀਅਸ ਹੋ ਜਾਓ, ਮਕਸਦ ਬਣਾ ਲਓ ਆਪਣੀ ਜ਼ਿੰਦਗੀ ਦਾ। ਮਾਸ਼ਾਅੱਲਾ ਬਹੁਤ ਅੱਛੀ ਗੱਲ ਕੀਤੀ ਹੈ ਮੇਰੇ ਤੇ ਕੋਈ ਫਾਇਦਾ ਨਹੀਂ ਅਗਰ ਤੁਸੀਂ ਤੁਹਾਡੇ ਕੋਲ ਅੱਛੇ ਕੱਪੜੇ ਨਹੀਂ ਹੈ। ਆਪਣੀ ਜ਼ਿੰਦਗੀ ਦਾ ਕੋਈ ਮਕਸਦ ਬਣਾਓ। ਔਰ ਉਸ ਜ਼ਿੰਦਗੀ 'ਚ ਬਹੁਤ ਜ਼ਿਆਦਾ ਆਰਾਸ਼ਾਂ ਨੇ ਤੇ ਤੁਸੀਂ ਇਹ ਕਰੋ ਕਿ ਠੀਕ ਹੈ, ਕੋਈ ਜ਼ਰੂਰਤ ਨਹੀਂ ਹੈ। ਨॉर्मल ज़िंदगी जो है, सादी ज़िंदगी। पैसा है मेरे को कई बारी पैसे नहीं होंगे, मैं ਤਾਂ ਵੀ ਖੁਸ਼ ਹੁੰਨੀ ਆ। ਜੇ ਹੁੰਦੇ ਨੇ ਅਦਾ ਕਰਦੇ ਹੋ ਨਾ ਹੁਣ ਜਦੋਂ ਹੁੰਦੇ ਨੇ ਮੈਂ ਸਾਰੀ ਡੋਨੇਸ਼ਨ ਦੇ ਦਿੰਨੀ ਆ। ਮਾਸ਼ਾਅੱਲਾ ਤੁਹਾਡੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਡੋਨੇਸ਼ਨ ਬਹੁਤ ਜ਼ਿਆਦਾ ਕਰਦੇ ਹੋ। ਮੈਨੂੰ ਮਜ਼ਾਕ ਪਸੰਦ ਨਹੀਂ ਹੈ। ਸਾਰੀ ਜ਼ਿੰਦਗੀ ਪੈਸੇ ਡੋਨੇਟ ਹੀ ਕੀਤੇ ਨੇ। ਕਹਿੰਦੇ ਨੇ ਰੱਬ ਦੀ ਰਾਹ 'ਚ ਜਿੰਨਾ ਦੇਈਏ ਉਹਨਾਂ ਜ਼ਿਆਦਾ ਆਉਂਦਾ ਹੈ, ਤੇ ਇੰਝ ਹੀ ਗੱਲ ਹੈ ਜੀ। ਮੈਂ ਤਾਂ ਸਾਰੀ ਜ਼ਿੰਦਗੀ ਬਸ ਵੰਡੇ ਹੀ ਨੇ ਪੈਸੇ। ਮਾਸ਼ਾਅੱਲਾ। ਮੀਰਾ ਜੀ ਤੁਸੀਂ ਰੀਸੈਂਟਲੀ ਨਾ ਗੁਜਰਾਂਵਾਲਾ ਥੀਏਟਰ ਦੇ ਵਿੱਚ ਕੰਮ ਕੀਤਾ ਹੈ ਤੇ ਤੁਹਾਨੂੰ ਲੱਗਦਾ
ਕਿ ਜਿਹੜੇ ਲੋਕੀ ਥੀਏਟਰ ਦੇ ਬਾਰੇ 'ਚ ਆਪਣੀ ਰਾਏ ਗਲਤ ਰੱਖਦੇ ਨੇ, ਤੁਸੀਂ ਉਹਨਾਂ ਨੂੰ ਕੀ ਕਹੋਗੇ? देखो थिएटर च पढ़े लिखे लोगों की बहुत कमी है। ਕਮੀ ਹੈ। मैं एक फिल्म कर रही हाँ जिहदे मैं थिएटर थिएटर दी थिएटर थिएटर दी थिएटर दी एक थिएटर का एक किरदार करन वास्ते मैं थिएटर इस वास्ते देखण आई ज्वाइन किया ताकि मैं वो किरदार च ढल सका। ਉਹ ਜ਼ਬਰਦਸਤ। ਤੁਸੀਂ ਜਿਹੜਾ ਕਿਰਦਾਰ ਕਰਨਾ ਹੁੰਦਾ ਤੁਸੀਂ ਥੋੜਾ ਪ੍ਰੈਕਟੀਕਲੀ ਉਹਦੇ ਵਿੱਚ ਆਉਣ ਦੀ ਕੋਸ਼ਿਸ਼ मैं ਜਦੋਂ ਕੋਈ ਕਿਰਦਾਰ ਕਰਨਾ ਹੁੰਦਾ ਹੈ ਤੇ ਜਿਸ ਤਰ੍ਹਾਂ ਹੁਣ ਮੈਂ ਤੇ ਮੈਂ ਉਹ ਕਿਰਦਾਰ ਨੂੰ ਜੀਣਾ ਚਾਹਨੀ ਆ। ਪਹਿਲੇ ਮੈਂ ਪਹਿਲੇ ਵੇਖਣਾ ਚਾਹਨੀ ਆ ਕਿ ਕੀ ਮਸਲੇ ਮਸਾਇਲ ਨੇ, ਥੀਏਟਰ ਦਾ ਮਾਹੌਲ, ਲੋਕਾਂ ਦਾ ਰਵੱਈਆ ਕਿਵੇਂ ਦੇ ਹੁੰਦੇ ਨੇ ਇਹ ਲੋਕ। ਤੇ ਕਿਸੇ ਨੂੰ ਕਿਰਦਾਰ ਕਿਸੇ ਵੀ ਮੈਂ ਇੱਕ ਦਫਾ ਦਲੀਪ ਕੁਮਾਰ ਸਾਹਿਬ ਨਾਲ ਮੇਰੀ ਜਦੋਂ ਮੁਲਾਕਾਤ ਹੋਈ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਅੱਛੀ ਅਦਾਕਾਰਾ, ਮੈਂ ਆਪਣੇ ਕਿਰਦਾਰ 'ਚ ਮੈਂ ਡੁੱਬ ਜਾਣਾ ਚਾਹਨੀ ਆ। ਤੇ ਕਈ ਵਾਰੀ ਮੈਂ ਜਦੋਂ ਕੰਮ ਕਰ ਰਹੀ ਹੁੰਨੀ ਆ ਤੇ ਮੈਂ ਕਿਰਦਾਰ ਕਿਰਦਾਰ 'ਚ ਸਮਾ ਨਹੀਂ ਪਾਉਂਦੀ। ਮੈਂ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੀ। ਮੈਂ ਕਿਰਦਾਰ ਤੇ ਮੈਨੂੰ ਕਹਿ ਰਹੇ ਸੀ, ਮੈਨੂੰ ਕਹਿੰਦੇ ਨੇ ਕਿ ਜਦੋਂ ਤੂੰ ਕੋਈ ਕਿਰਦਾਰ ਕਰਨਾ ਹੋਵੇ ਤੇ ਤੂੰ ਤੇ ਅਗਰ ਤੂੰ ਭੀਖ ਮੰਗਣ ਵਾਲੀ ਦਾ ਕਿਰਦਾਰ ਕਰਨਾ ਹੈ ਤੂੰ 10 ਦਿਨ ਸੜਕਾਂ ਤੇ ਖੜੇ ਹੋ ਲੋਕਾਂ ਕੋ ਭੀਖ ਮੰਗ। ਕੀ ਗੱਲ ਹੈ। ਜੇ ਤੂੰ ਥੀਏਟਰ ਵਾਲੀ ਕੁੜੀ ਦਾ ਰੋਲ ਕਰਨਾ ਹੈ ਤੇ ਥੀਏਟਰ 'ਚ ਤੂੰ ਜਾ ਕੇ ਕੰਮ ਕਰ, ਐਕਸਪੀਰੀਅੰਸ ਕਰ, 10 15 20 ਦਿਨ ਗੁਜ਼ਾਰ, ਕੰਮ ਕਰ, ਉੱਥੇ ਤੈਨੂੰ ਪਤਾ ਚੱਲ ਜਾਏਗਾ ਸਾਰੇ ਮਾਹੌਲ ਦਾ। ਫਿਰ ਜਦੋਂ ਤੂੰ ਕਿਰਦਾਰ ਕਰੇਂਗੀ ਤੇ ਤੂੰ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕਰ ਪਾਏਂਗੀ। ਬਿਲਕੁਲ, ਇਹ ਬਹੁਤ ਅੱਛੀ ਗੱਲ ਜੀ। ਅਗਰ ਜ਼ਿੰਦਗੀ 'ਚ ਕੁਝ ਵੀ ਕਰਨਾ ਚਾਹੁੰਦੇ ਤੁਹਾਨੂੰ ਪਹਿਲਾਂ ਉਸ ਕਿਰਦਾਰ ਦੇ ਵਿੱਚ ਆਪਣੇ ਨੂੰ ਢਾਲਣ ਵਾਸਤੇ ਪ੍ਰੈਕਟੀਕਲੀ ਜਾਣਾ ਪਏਗਾ। ਤੇ ਮੇਰਾ ਜੀ ਲਾਸਟ ਤੇ ਪੰਜਾਬ ਥੀਏਟਰ ਗੁਜਰਾਂਵਾਲਾ, ਉਹ ਤੁਸੀਂ ਉੱਥੇ ਕੰਮ ਵੀ ਕੀਤਾ ਹੈ, ਵੇਖਿਆ ਵੀ ਕਿ ਕਿੰਨਾ ਖੂਬਸੂਰਤ ਬਣਿਆ, ਤੁਸੀਂ ਉਹਦੇ ਬਾਰੇ 'ਚ ਕੀ ਕਹੋਗੇ? ਅੱਛਾ ਹੈ, ਬਹੁਤ ਖੂਬਸੂਰਤ ਹੈ, ਬਹੁਤ ਚੰਗੇ ਲੋਕ ਨੇ ਤੇ ਬੜੇ ਪਿਆਰੇ ਲੋਕ ਨੇ ਇੱਥੇ ਗੁਜਰਾਂਵਾਲਾ 'ਚ। ਮੇਰੀ ਹਮੇਸ਼ਾ ਸਾਰੀਆਂ ਫਿਲਮਾਂ ਮੇਰੀਆਂ ਸੁਪਰ ਹਿੱਟ ਰਹੀਆਂ। ਮਾਸ਼ਾਅੱਲਾ, ਕਮਾਲ ਹੋ ਗਿਆ ਫਿਰ ਤੇ। ਆਵਾਮ ਨੇ ਮੇਰੀਆਂ ਫਿਲਮਾਂ ਨੂੰ ਬਹੁਤ ਪਸੰਦ ਕੀਤਾ। ਮੈਂ ਆਵਾਮ ਗੁਜਰਾਂਵਾਲਾ ਦੇ ਜਿਹੜੇ ਲੋਕ ਨੇ ਉਹਨਾਂ ਦੀ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਦਿਲ ਦੀ ਕਿ ਉਹਨਾਂ ਨੇ ਮੇਰੇ ਕੰਮ ਦੀ ਵਜ੍ਹਾ ਨਾਲ ਮੈਨੂੰ ਪਸੰਦ ਕੀਤਾ। ਬਿਲਕੁਲ ਇੰਜੀ ਗੱਲ ਹੈ। ਮੇਰੀ ਅਦਾਕਾਰੀ ਦੀ ਵਜ੍ਹਾ ਨਾਲ, ਮੇਰੀਆਂ ਅੱਛੀਆਂ ਫਿਲਮਾਂ ਦੀ ਵਜ੍ਹਾ ਨਾਲ ਉਹਨਾਂ ਨੇ ਸਾਡੀਆਂ ਫਿਲਮਾਂ ਨੂੰ ਪਸੰਦ ਕੀਤਾ ਤੇ ਇਸ ਵਾਸਤੇ ਮੈਨੂੰ ਗੁਜਰਾਂਵਾਲਾ ਪਸੰਦ ਹੈ। ਇਹ ਥੀਏਟਰ ਦੇ ਲੋਕ ਵੀ ਪਸੰਦ ਨੇ, ਇਹ ਸਾਰੇ ਪਿਆਰ ਕਰਦੇ ਨੇ। ਜਦੋਂ ਫਿਲਮ ਲੱਗਦੀ ਹੈ ਸਾਰੇ ਫਿਲਮ ਵੇਖਦੇ ਨੇ, ਤਾਰੀਫਾਂ ਕਰਦੇ ਨੇ, ਫਿਰ ਦੱਸਦੇ ਨੇ ਕਿ ਤੁਸੀਂ ਅੱਛਾ ਕੰਮ ਕੀਤਾ ਤੇ ਖੁਸ਼ੀ ਹੁੰਦੀ ਹੈ। ਥੈਂਕ ਯੂ ਸੋ ਮਚ ਮੀਰਾ ਜੀ, ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਤੇ ਯਕੀਨਨ ਅਗਰ ਤੁਸੀਂ ਕੋਈ ਰੋਲ ਆਖਰੀ ਫਿਲਮ ਸੀ ਮੇਰੀ ਬਾਜੀ। ਜੀ ਬਾਜੀ ਫਿਲਮ ਨੂੰ ਬੜਾ ਪਿਆਰ ਮਿਲਿਆ। ਗੁਜਰਾਂਵਾਲਾ 'ਚ ਲੋਕਾਂ ਨੇ ਬਾਜੀ ਫਿਲਮ ਨੂੰ ਬਹੁਤ ਪਸੰਦ ਕੀਤਾ। ਇਨਸ਼ਾਅੱਲਾ ਜਿਹੜੀ ਆਉਣ ਵਾਲੀ ਤੁਹਾਡੀ ਫਿਲਮਾਂ ਨੇ ਉਹਨਾਂ ਨੂੰ ਇਸ ਤੋਂ ਕਿਤੇ ਜ਼ਿਆਦਾ ਪਿਆਰ ਮਿਲੇਗਾ, ਕਿਉਂਕਿ ਕ੍ਰਾਈਸਿਸ ਦੇ ਵਿੱਚ ਫਿਲਮ ਇੰਡਸਟਰੀ ਜਾ ਰਹੀ ਹੈ ਤੇ ਤੁਹਾਡੇ ਵਰਗੇ ਇੰਨੇ ਖੂਬਸੂਰਤ ਜਿਹੜੇ ਇਨਸਾਨ ਨੇ ਇੰਨੀ ਅੱਛੀ ਫਿਲਮ ਬਣਾਉਣਗੇ ਤੇ ਗੁਜਰਾਂਵਾਲਾ ਦੇ ਨਹੀਂ ਬਲਕਿ ਪੂਰੇ ਪਾਕਿਸਤਾਨ 'ਚ ਨਹੀਂ ਪੂਰੀ ਦੁਨੀਆ ਤੇ ਤੁਹਾਡੀ ਜਿਹੜੀ ਫਿਲਮ ਹੋਏਗੀ ਉਹ ਰਾਜ ਕਰੇਗੀ। ਮੈਨੂੰ ਮਜ਼ਾਕ ਪਸੰਦ ਨਹੀਂ ਹੈ ਤੇ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਐਡਾ ਕੀਮਤੀ ਤੇ ਐਡਾ ਸੋਹਣਾ ਵਕਤ ਸਾਨੂੰ ਦਿੱਤਾ ਤੇ ਤੁਹਾਡੇ ਕੋਲ ਮੈਂ ਬਹੁਤ ਕੁਝ ਸਿੱਖ ਲਿਆ ਜਿੱਥੇ ਬੈਠੇ ਨਾ। ਸਾਡਾ ਮੁਲਕ ਬਹੁਤ ਪਿੱਛੇ ਰਹਿ ਗਿਆ ਹੈ। ਤੇ ਨਾਜ਼ਰੀਨ ਹੁਣ ਸਾਨੂੰ ਦਿਓ ਇਜਾਜ਼ਤ ਤੇ ਅੱਲਾ ਹਾਫਿਜ਼। ਅੱਲਾ ਹਾਫਿਜ਼।